ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦੇ ਅਹਿਮ ਇਸ਼ੂ ਸਨ, ਸੋ ਉਹਦੇ ਤੋਂ ਬਾਅਦ ਹੁਣ ਆਪਾਂ ਅੱਜ ਦਾ ਵਿਚਾਰ ਜੋ ਗੁਰਮਤਿ ਵਿਚਾਰਾਂ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸੋਮਵਾਰ ਦੇ ਪ੍ਰੋਗਰਾਮ 'ਚ ਅਸੀਂ ਮਹਾਨ ਸਿੱਖ ਸਕਾਲਰ ਭਾਈ ਗੁਰਦਾਸ ਜੀ ਉਹਨਾਂ ਦੇ ਕਵਿਤ ਸਵਈਏ, ਜਿਹੜੀ ਕਿ ਇੱਕ ਪੋਇਟਰੀ ਦੀ ਫਾਰਮ ਹੈ, ਉਸ ਵੇਲੇ ਜਿਹੜੀ ਲਿਟਰੇਚਰ ਦੇ ਵਿੱਚ ਬ੍ਰਜ ਭਾਸ਼ਾ ਇਸਤੇਮਾਲ ਕੀਤੀ ਜਾਂਦੀ ਸੀ ਉਸ 'ਚ ਲਿਖੀ ਹੋਈ ਹੈ। ਸਕ੍ਰਿਪਟ ਜ਼ਾਹਰ ਹੈ ਗੁਰਮੁਖੀ ਹੈ, ਲੇਕਿਨ ਇਸ ਨੂੰ ਮੈਂ ਅਸਲ 'ਚ ਜਦੋਂ ਅਸੀਂ ਇਸ ਸੈਗਮੈਂਟ ਦਾ ਨਾਂ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਰੱਖਿਆ ਤੇ ਮੇਰੇ ਸਾਹਮਣੇ ਜਿੱਥੇ ਗੁਰਬਾਣੀ ਦਾ ਖਜ਼ਾਨਾ ਸੀ ਉੱਥੇ ਮੈਂ ਦੇਖਿਆ ਕਿ ਕਿਵੇਂ ਭਾਈ ਗੁਰਦਾਸ ਜੀ ਨੇ ਕਵਿਤ ਫਾਰਮ ਦੇ ਵਿੱਚ ਵਰਲਡਲੀ ਵਿਜ਼ਡਮ ਨੂੰ ਦੁਨਿਆਵੀ ਉਦਾਹਰਨਾਂ ਦੇ ਨਾਲ ਜਿਹੜਾ ਤੁਹਾਡਾ ਫੇਥ ਹੈ, ਈਮਾਨ ਹੈ, ਉਸ ਨੂੰ ਮਜ਼ਬੂਤ ਕਰਨ ਦੇ ਲਈ ਕਿਵੇਂ ਉਹਨਾਂ ਦੀ ਯੂਨੀਕ ਕੰਟਰੀਬਿਊਸ਼ਨ ਵੀ ਹੈ ਔਰ ਯੂਨੀਕ ਸਟਾਈਲ ਵੀ ਹੈ। ਔਰ ਅੱਜ ਦਾ ਜਿਹੜਾ ਉਹਨਾਂ ਦਾ ਕਵਿਤ ਸਵਈਆ, ਕਿਉਂਕਿ ਕੁੱਲ 675 ਗਿਣਤੀ 'ਚ ਹੈ ਉਹਨਾਂ ਦੇ ਕੁੱਲ ਸਵਈਏ, ਅੱਜ 264 ਨੰਬਰ ਸਵਈਆ ਤੇ ਭਾਈ ਸਾਹਿਬ ਫਰਮਾਉਂਦੇ ਨੇ, ਜੈਸੇ ਲਗ ਮਾਤਰਹੀਨ ਪੜਤ ਔਰ ਕੋ ਔਰ ਪਿਤਾ ਪੂਤ पूत पिता समसर जानिए सुरत बिहून जैसे बावरो बखानियत और कहे और कच्छे हृदय में आनिए जैसे गुंग सभा मद कह न सकत बात बोलत हसाए हुए बचन बिधानिए गुरमुख मार्ग में मन मुख थकत हुए लगन सगन माने कैसे मानिए। ਹੁਣ ਭਾਈ ਸਾਹਿਬ ਨੇ 3 ਉਦਾਹਰਨਾਂ ਜਿਹੜੀਆਂ ਦੇ ਕੇ ਇਹ ਦੱਸਿਆ ਕਿ ਵੀ ਜਿਹੜਾ ਗੁਰਮੁਖ ਦਾ ਰਸਤਾ ਹੈ, ਜਿਹਨੇ ਰੱਬ ਵੱਲ ਗੁਰੂ ਵੱਲ ਆਪਣਾ ਮੂੰਹ ਕੀਤਾ, ਆਪਣਾ ਆਪਾ ਦਿੱਤਾ ਹੈ, ਜਿਹੜਾ ਮਨ ਵੱਲ ਆਪਣਾ ਆਪਾ ਦੇ ਕੇ ਤੁਰਨ ਵਾਲਾ ਮਨਮੁਖ ਹੈ, ਉਹ ਗੁਰਮੁਖ ਦੇ ਰਸਤੇ ਤੇ, ਸੱਚ ਦੇ ਰਸਤੇ ਤੇ, ਰੱਬ ਦੇ ਰਸਤੇ ਤੇ ਤੁਰਨ ਦਾ ਯਤਨ ਵੀ ਕਰੇਗਾ ਤੇ ਥੱਕ ਕੇ ਬਹਿ ਜਾਏਗਾ, ਕਿਉਂਕਿ ਅੰਦਰੋਂ ਉਸ ਦੇ ਅੰਦਰ ਕੋਈ ਤਬਦੀਲੀ ਨਹੀਂ ਹੋਈ। ਉਹ ਦਿਖਾਵੇ ਮਾਤਰ ਤਾਂ ਗੁਰਮੁਖ ਵਰਗਾ ਆਪਣਾ ਰੂਪ ਰੰਗ ਬਣਾ ਸਕਦਾ ਹੈ ਜਾਂ ਉਸ ਵਰਗੇ ਕੋਈ 4 ਕੰਮ ਵੀ ਕਰ ਸਕਦਾ ਹੈ, ਪਰ ਉਹ ਇਸ ਰਸਤੇ ਦਾ ਪਾਂਧੀ ਨਹੀਂ ਹੈ। ਔਰ ਇਸ ਦੇ ਲਈ ਭਾਈ ਸਾਹਿਬ ਨੇ ਸ਼ੁਰੂਆਤ 'ਚ ਕਿਹਾ, ਜੈਸੇ ਲਗ ਮਾਤਰਹੀਨ ਪੜਤ ਔਰ ਕੋ ਔਰ। ਹੁਣ ਇਹਦੇ 'ਚ ਬੜਾ ਇੱਕ ਖੂਬਸੂਰਤ, ਮੈਂ ਵੀ ਪਹਿਲਾਂ ਨਹੀਂ ਸੀ ਇਸ ਗੱਲ ਬਾਰੇ ਕਦੇ, ਪਿਤਾ ਪੂਤ ਪੂਤ ਪਿਤਾ ਸਮਸਰ ਜਾਨੀ ਹੈ। ਹੁਣ ਪਿਤਾ ਲਫ਼ਜ਼ ਦੇ ਵਿੱਚ ਵੀ 2 ਲਫ਼ਜ਼ ਨੇ, ਪੱਪਾ ਤੇ ਤੱਤਾ, ਤੇ ਪੂਤ ਦੇ ਵਿੱਚ ਵੀ 2 ਹੀ ਲਫ਼ਜ਼ ਨੇ, ਪੱਪਾ ਤੇ ਤੱਤਾ। ਹੁਣ ਜਿਹੜੀਆਂ ਲਗਾ ਮਾਤਰਾ ਨੇ, ਪੱਪੇ ਨੂੰ ਸਿਹਾਰੀ ਲੱਗ ਜਾਏ, ਤੱਤੇ ਨੂੰ ਕੰਨਾ ਲੱਗ ਜਾਏ ਤਾਂ ਪਿਤਾ ਬਣ ਜਾਂਦਾ, ਪੱਪੇ ਨੂੰ ਦਲੰਕੜ ਲੱਗ ਜਾਣ ਤੇ ਕੱਲਾ ਤੱਤਾ ਜਿਹੜਾ ਉਹ ਪੂਤ ਬਣ ਜਾਂਦਾ। ਹੁਣ ਇਹਨੂੰ ਅਸੀਂ ਲੱਗ ਮਾਤਰ ਕਹਿੰਦੇ ਆ ਪੰਜਾਬੀ 'ਚ, ਜਿਹੜੀ ਵਾਵਲ ਹੈ, ਸਿਹਾਰੀ, ਬਿਹਾਰੀ, ਅੰਕੜ, ਦਲੈਂਕੜ। ਹੁਣ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਜੇ ਜਿਹੜਾ ਨਹੀਂ ਹੈ ਅਨਪੜ੍ਹ, ਉਹਨੂੰ ਤਾਂ ਪਿਤਾ ਤੇ ਪੂਤ ਦੇ ਵਿੱਚ ਫਰਕ ਹੀ ਨਹੀਂ ਹੋਏਗਾ ਜੇ ਉਹਨੂੰ ਵਾਵਲ ਨਹੀਂ ਲਾਉਂਦਾ ਜਾਂ ਲੱਗ ਮਾਤਰ ਨਹੀਂ ਲਾਉਂਦਾ। ਜੈਸੇ ਲੱਗ ਮਾਤਰਹੀਨ ਪੜਤ ਔਰ ਕੋ ਔਰ, ਉਹ ਪਿਓ ਨੂੰ ਪੁੱਤਰ ਕਹੇਗਾ, ਪੁੱਤਰ ਨੂੰ ਪਿਓ, ਦੋਵੇਂ ਹੀ ਪੱਤ ਨੇ, ਪੱਪਾ ਤੱਤਾ ਉੱਥੇ ਹੈ, ਪੱਪਾ ਸਿਰਫ ਉਹਨੂੰ ਲਗਾ ਮਾਤਰਾ ਉਹਦਾ ਅਰਥ ਬਦਲਦੀਆਂ ਨੇ। ਪਿਤਾ ਪੂਤ ਪੂਤ ਪਿਤਾ ਸਮਸਰ ਜਾਨੀ, ਉਹਦਾ ਪਿਓ ਨੂੰ ਪੁੱਤਰ, ਪੁੱਤਰ ਨੂੰ ਪਿਓ ਬਰਾਬਰ ਹੀ ਬਣਾ ਦੇਗਾ। ਫਿਰ ਭਾਈ ਸਾਹਿਬ ਨੇ ਫਰਮਾਇਆ, ਸੁਰਤ ਬਿਹੂਨ ਜੈਸੇ ਬਾਵਰੋ ਬਖਾਨੀਅਤ ਔਰ ਕਹੇ ਔਰ ਕਛੇ ਹਿਰਦੇ ਮੈਂ ਆਨੀ ਹੈ, ਕਿ ਵੀ ਜਿਸ ਬੰਦੇ, ਬਾਵਰਾ ਹੁੰਦਾ ਸ਼ਦਾਈ, ਸੁਰ ਜਿਹਦਾ ਦਿਮਾਗ ਚੇਤਨ ਨਹੀਂ ਹੈ, ਜਿਹਦੀ ਯਾਦਾਸ਼ਤ ਨਹੀਂ ਹੈ, ਸੁਰਤ ਬਿਹੂਨ ਜੈਸੇ ਬਾਵਰੋ ਬਖਾਨੀਅਤ। ਹੁਣ ਉਸ ਬਾਵਰੇ ਨੂੰ, ਜਿਹਦੀ ਸੁਰਤ ਨਹੀਂ ਹੈ, ਜਿਹਦੇ ਅੰਦਰ ਜਿਹੜਾ ਹੈ ਉਹ ਯਾਦਾਸ਼ਤ ਨਹੀਂ ਹੈ, ਔਰ ਕਹੇ ਔਰ ਕੱਚੇ ਹਿਰਦੇ ਮੈਂ ਆਨੀ ਹੈ, ਉਹ ਜੋ ਕਹਿੰਦਾ ਹੈ ਤੇ ਜੋ ਸਮਝਦਾ ਹੈ ਉਹ ਬਿਲਕੁਲ ਅੱਡ ਹੁੰਦਾ। ਔਰ ਕਹੇ ਔਰ ਕੱਚੇ, ਉਹ ਦਿਮਾਗ 'ਚ ਕੋਈ ਹੋਰ ਪਿਕਚਰ ਬਣਾਈ ਹੁੰਦੀ ਹੈ, ਚੱਲਾ ਉਹਨੂੰ ਹੀ ਕਹਿੰਦੇ ਨੇ ਨਾ ਸ਼ਦਾਈ। ਜਾਂ ਜਦੋਂ ਤੁਸੀਂ 2 ਗੱਲਾਂ ਕੋਈ ਦੇ ਸਾਹਮਣੇ ਪੁੱਠੀਆਂ ਕਰਦੇ ਹੋ, ਕਹਿੰਦਾ ਤੂੰ ਸ਼ਦਾਈ ਹੋਇਆ, ਜਾਂ ਮਾਲਵੇ 'ਚ ਕਹਿੰਦਾ ਤੂੰ ਕਮਲਾ ਹੈ। ਹੁਣ ਕਮਲੇ ਦਾ ਇਹੀ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਉਹ ਕੀ ਕਹਿ ਰਿਹਾ ਤੇ ਕੀ ਸੁਣ ਰਿਹਾ। ਤੇ ਭਾਈ ਸਾਹਿਬ ਕਹਿੰਦੇ ਨੇ, ਸੁਰਤ ਬਿਹੂਨ ਜੈਸੇ ਬਾਵਰੋ ਬਖਾਨੀਅਤ, ਕਿ ਜਿਹੜੇ ਸੁਰਤ ਦਿਮਾਗ ਅਲਰਟ ਨਾ ਹੋਏ ਉਹਨੂੰ ਕਹਿੰਦਾ ਇਹ ਤਾਂ ਸ਼ਦਾਈ ਹੈ। ਕਿਉਂਕਿ ਔਰ ਕਹੇ ਔਰ ਕੱਚੇ ਹਿਰਦੇ ਮੈਂ ਆਨੀ ਹੈ, ਜੈਸੇ ਗੁੰਗ ਸਭਾ ਮਦ
ਕਹਿ ਨਾ ਸਕਤ ਬਾਤ, ਗੂੰਗਾ। ਜੀ ਹੁਣ ਗੂੰਗਾ ਬੰਦਾ ਇੱਕ ਮਹਿਫਲ ਦੇ ਵਿੱਚ ਬੈਠਾ ਹੈ, ਉਹ ਤਾਂ ਬੋਲ ਹੀ ਨਹੀਂ ਸਕਦਾ, ਮਹਿਫਲ ਸਾਰੀ ਕਰ ਰਹੀ, ਉਹ ਗੂੰਗਾ ਹੈ। ਪਰ ਜੇ ਉਹ ਕੋਸ਼ਿਸ਼ ਕਰੇ ਬੋਲਣ ਦੀ, ਬੋਲਤ ਹਸਾਏ ਹੋਏ ਬਚਨ ਵਿਧਾਨੀ ਹੈ, ਜੇ ਉਹ ਬੋਲਣ ਦੀ ਕੋਸ਼ਿਸ਼ ਕਰੇਗਾ ਤੇ ਫਿਰ ਲਾਫਿੰਗ ਸਟਾਕ ਬਣ ਜਾਏਗਾ, ਜੀ ਕਿਉਂਕਿ ਉਹਨੂੰ ਤਾਂ ਬੋਲਣਾ ਆਉਂਦਾ ਹੀ ਨਹੀਂ ਹੈ। ਨਹੀਂ। ਸੋ ਇਸੇ ਤਰ੍ਹਾਂ ਇਹ ਤਿੰਨ ਉਦਾਹਰਨਾਂ ਦੇ ਕੇ ਭਾਈ ਸਾਹਿਬ ਨੇ ਫਰਮਾਇਆ, ਗੁਰਮੁਖ ਮਾਰਗ ਮੈਂ ਮਨ ਮੁਖ ਥਕਤ ਹੋਏ, ਲਗਨ ਸਗਨ ਮਾਨੇ ਕੈਸੇ ਮਾਨੀਏ। ਕਿ ਜਿਹੜਾ ਗੁਰਮੁਖ ਦੇ ਰਸਤੇ ਦੇ ਉੱਤੇ ਤੁਰਨ ਦਾ ਮਨਮੁਖ ਯਤਨ ਕਰਦਾ ਬਿਨਾਂ ਅੰਦਰੂਨੀ ਤਬਦੀਲੀ ਦੇ, ਹਾਲਾਂਕਿ ਅੰਦਰੂਨੀ ਤਬਦੀਲੀ ਹੋ ਜਾਏ ਤੇ ਮਨ ਮੁਖ ਤੇ ਗੁਰਮੁਖ ਤੇ ਉਹੀ ਹੈ, ਮਨ ਤੇ ਗੁਰ। ਜੇ ਮਨ ਨੂੰ ਛੱਡ ਦਿਓ, ਗੁਰੂ ਦੇ ਆਖੇ ਲੱਗ ਜਾਓ ਤੇ ਫਿਰ ਸਾਰੇ ਗੁਣ ਗੁਰਮੁਖ ਵਾਲੇ ਨੇ ਜੀ। ਔਰ ਉਸ ਪਰਥਾਏ ਤੋਂ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਵੀ ਤੁਸੀਂ ਗੁਰੂ ਵੱਲ, ਰੱਬ ਦੇ ਰਸਤੇ ਤੇ ਤੁਰਨ ਦੇ ਲਈ ਇੱਕ ਕਦਮ ਚੱਲੋ ਤੇ ਕਰੋੜ ਕਦਮ ਅੱਗੋਂ ਤੁਰ ਕੇ ਤੁਹਾਨੂੰ ਗੁਰੂ ਆਉਂਦੇ ਨੇ, ਰੱਬ ਆਉਂਦਾ ਆਪਣੇ ਗਲ ਨਾਲ ਲਾਉਣ ਲਈ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਮਨਮੁਖ ਤਾਂ ਥੱਕ ਜਾਂਦਾ, ਔਰ ਕਿਉਂਕਿ ਮਨਮੁਖ ਦੇ ਮਨ ਚੋਂ ਨਾ ਭਰਮ ਨਿਕਲਦਾ ਹੈ, ਨਾ ਵਹਿਮ ਨਿਕਲਦਾ ਹੈ। ਲਗਨ ਸ਼ਗਨ ਮਾਨੇ ਕੈਸੇ ਮਾਨੀਏ, ਵੀ ਉਹ ਤਾਂ ਲਗਨ ਤੇ ਸ਼ਗਨ, ਗੁੱਡ ਓਮਨ ਬੈਡ ਓਮਨ, ਇਹ ਬਹੁਤ ਚੰਗਾ ਹੈ, ਇਹ ਨਹੀਂ ਚੰਗਾ, ਮੰਗਲਵਾਰ ਇਹ ਕਰਨਾ, ਸ਼ਨੀਚਰਵਾਰ ਇਹ ਨਹੀਂ ਕਰਨਾ, ਵੀਰਵਾਰ ਸਿਰ ਨਹੀਂ ਨਹਾਉਣਾ, ਦੂਜਾ ਨਹੀਂ ਕਰਨਾ। ਘਰਾਂ 'ਚ ਉਹੀ ਮੰਗਲ ਸ਼ਨੀਚਰ ਹੀ ਨਹੀਂ ਨਿਕਲੇ ਹੈ। ਸੋ ਜਿਹੜਾ ਮੰਗਲ ਸ਼ਨੀਚਰ ਜਾਂ ਇਸ ਕਿਸਮ ਦੀਆਂ ਸਾਰੀਆਂ ਗੱਲਾਂ 'ਚ ਫਸੇ ਹੋਏ ਲੋਕ ਨੇ, ਉਹਨਾਂ 'ਚੋਂ ਤੁਸੀਂ ਗੁਰਮੁਖ ਦੇ ਗੁਣ ਭਾਲੋ, ਇਹ ਨਹੀਂ ਹੋਏਗਾ। ਇਸ ਲਈ ਜੇ ਉਹ ਬਣਨ ਦੀ ਕੋਸ਼ਿਸ਼ ਵੀ ਕਰਨਗੇ ਸਾਰੇ ਬੈਗੇਜ ਨੂੰ ਲੈ ਕੇ, ਤੇ ਉਹ ਉੱਥੇ ਪਹੁੰਚ ਨਹੀਂ ਸਕਦੇ, ਅਲਟੀਮੇਟਲੀ ਉਹ ਥੱਕ ਕੇ ਡਿੱਗ ਜਾਣਗੇ। ਸੋ ਕੁੱਲ ਮਿਲਾ ਕੇ ਜਿਹੜਾ ਸਬਕ ਹੈ ਸਾਡੇ ਲਈ ਉਹ ਇਹੀ ਹੈ ਕਿ ਗੁਰਮੁਖ ਬਣੇ ਬਿਨਾ ਜੀਵਨ ਦੇ ਅੰਦਰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤੇ ਗੁਰਮੁਖ ਬਣਨ ਦੇ ਲਈ ਆਪਣਾ ਆਪਾ ਛੱਡਣਾ ਪੈਂਦਾ ਹੈ। ਆਪਣੇ ਅੰਦਰ ਜਿਹੜੇ ਅਸੀਂ ਅੰਧ ਵਿਸ਼ਵਾਸ, ਸੁਪਰਸਟੀਸ਼ਨ, ਇਹ ਸਾਰੇ ਇਕੱਠੇ ਕੀਤੇ ਹੋਏ ਨੇ, ਇਹਨਾਂ ਨੂੰ ਪੋਟਲੀ 'ਚ ਬੰਨ੍ਹ ਕੇ ਜਿਹੜਾ ਵੀ ਨੇੜੇ ਦਰਿਆ ਪੈਂਦਾ ਹੈ ਉਹਦੇ 'ਚ ਸੁੱਟਣੇ ਹੋਣਗੇ। ਤੇ ਸਾਫ਼ ਮਨ ਦੇ ਨਾਲ ਫਿਰ ਗੁਰੂ ਦੇ ਅੱਗੇ ਆ ਕੇ ਅਰਜ਼ੋਈ ਕਰਕੇ ਕਿ ਹੇ ਵਾਹਿਗੁਰੂ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਉਂ ਬਖਸ਼। ਕਿ ਸਾਡੇ 'ਚ ਤਾਕਤ ਨਹੀਂ ਹੈ ਕਿ ਅਸੀਂ ਕੁਝ ਕਰ ਸਕੀਏ, ਜੋ ਤੈਨੂੰ ਭਾਉਂਦਾ ਉਵੇਂ ਕਰ, ਪਰ ਸਾਨੂੰ ਬਖਸ਼ ਲੈ। ਤੇ ਜਿਹਨੂੰ ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਕਿ ਹੇ ਵਾਹਿਗੁਰੂ, ਤੂੰ ਦੀਨਾਂ ਦਾ ਨਾਥ ਹੈ, ਤੂੰ ਦੁੱਖਾਂ ਨੂੰ ਭੰਨਣ ਵਾਲਾ ਹੈ, ਤੋੜਨ ਵਾਲਾ ਹੈ, ਅਨਾਥਾਂ ਦਾ ਨਾਥ ਹੈ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਵਾਹਿਗੁਰੂ, ਗੁਰੂ ਬਾਬੇ ਨਾਨਕ ਦੀ ਉਂਗਲ ਫੜ ਕੇ, ਗੁਰੂ ਨਾਨਕ ਦਾ ਹੱਥ ਫੜ ਕੇ ਤੇਰੀ ਸ਼ਰਨ 'ਚ ਆਏ, ਔਰ ਸਾਡੀ ਲਾਜ ਰੱਖ, ਸਾਨੂੰ ਤੁਰਨਾ ਸਿਖਾ, ਸਾਨੂੰ ਜਿਉਣ ਦੀ ਜਾਚ ਦੇ, ਸਾਨੂੰ ਆਪਣੀ ਯਾਦ ਦੇ। ਜਦੋਂ ਅਸੀਂ ਇਸ ਭਾਵ ਚਾਹਾਂਗੇ ਤੇ ਫਿਰ ਆਪਣਾ ਨਾਮ ਦਿਓ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।